ਤੇ ਅਗਲੀਆਂ ਜਿਹੜੀਆਂ ਖਬਰਾਂ ਜਿਹੜਾ ਹਰਜੋਤ ਸਿੰਘ ਜੀ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕੈਵਨ ਮੈਕਾਰਥੀ ਤੇ ਪ੍ਰੈਜ਼ੀਡੈਂਟ ਬਾਈਡਨ ਇਹਨਾਂ ਦੀ ਆਪਸ ਦੇ ਵਿੱਚ ਸਮਝੌਤਾ ਜਿਹੜਾ ਹੋਇਆ ਹੈ, ਇਸ ਦੇ ਵਿੱਚ ਜਿਹੜਾ ਡੈਟ ਸੀਲਿੰਗ ਦੀ ਡੀਲ ਨੂੰ ਲੈ ਕੇ ਜਿਹੜੀ ਚਰਚਾ ਹੋਈ ਆ, ਵਰਕ ਰਿਕੁਆਇਰਮੈਂਟ ਦੇ ਵਿੱਚ ਵਾਧਾ ਕੀਤਾ ਗਿਆ ਆ, ਜਿਹੜੇ ਸਨੈਪ ਪ੍ਰੋਗਰਾਮਸ ਆ ਉਹਨਾਂ ਦੇ ਲਈ, ਤੇ ਜਿਹੜੇ ਵੀ ਕੈਸ਼ ਵੈਲਫੇਅਰ ਪ੍ਰੋਗਰਾਮਸ ਆ ਉਸ ਨੂੰ। ਪਰ ਕਹਿੰਦੇ ਜਿਹੜੀ ਮੈਡੀਕੇਡ ਦੀ ਰਿਕੁਆਇਰਮੈਂਟ ਆ ਉਸ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਫੂਡ ਸਟੈਂਪ ਐਕਸੈਸ ਜਿਹੜੇ ਵੈਟਰਨ ਤੇ ਹੋਮਲੈਸ ਲੋਕ ਆ ਉਹਨਾਂ ਦੇ ਲਈ ਐਕਸੈਸ ਨੂੰ ਵਧਾਇਆ ਗਿਆ ਆ। ਇੱਥੋਂ ਤੱਕ ਕਿ ਜਿਹੜੇ ਬੱਚੇ ਜਿਹੜੇ ਫੋਸਟਰ ਕੇਅਰ ਸਿਸਟਮ ਤੋਂ ਟ੍ਰਾਂਜੀਸ਼ਨ ਆਊਟ ਹੋ ਰਹੇ ਆ, ਉਹਨਾਂ ਦੇ ਲਈ ਵੀ ਫੂਡ ਸਟੈਂਪ ਐਕਸੈਸ ਨੂੰ ਵਧਾਇਆ ਜਾ ਰਿਹਾ ਆ। ਇਹ ਐਗਰੀਮੈਂਟ ਪਾਸ ਹੁੰਦਾ ਆ ਕਿ ਨਹੀਂ, ਇਹ ਦੇਖਣ ਵਾਲੀ ਗੱਲ ਆ। ਕੁਛ ਕੁ ਕੰਜ਼ਰਵੇਟਿਵ ਤੇ ਕੁਛ ਕੁ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ, ਉਹਨਾਂ ਨੇ ਅਜੇ ਆਪਣੇ ਜਿਹੜੇ ਪੱਤੇ ਆ ਪੂਰੀ ਤਰ੍ਹਾਂ ਇਹ ਖੋਲ੍ਹੇ ਨਹੀਂ ਹੈਗੇ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀਆਂ ਦੇ ਦੁਆਰਾ ਇਸ ਨੂੰ ਹਾਈਲਾਈਟ ਕੀਤਾ ਗਿਆ ਆ ਵੀ ਜਿਹੜਾ ਵੈਟਰਨਸ ਦੀ ਐਕਸੈਸ ਆ ਉਹ ਵਧੀ ਆ, ਉਹ ਮੇਨ ਹਾਈਲਾਈਟ ਦੇ ਤੌਰ ਦੇ ਉੱਤੇ ਦੱਸ ਰਹੇ। ਕਹਿੰਦੇ ਵੀ ਇਹ ਸਾਡੀ ਇੱਕ ਵੱਡੀ ਜਿਹੜੀ ਜਿੱਤ ਹੋਈ ਆ। ਉੱਧਰ ਜਿਹੜੇ ਲਿਬਰਲ ਡੈਮੋਕ੍ਰੇਟ ਤੇ ਐਕਟਿਵਿਸਟ ਆ, ਉਹਨਾਂ ਨੇ ਕਿਹਾ ਵੀ ਜਿਹੜੇ ਗਰੀਬ ਲੋਕ ਇਹਨਾਂ ਚੇਂਜਿਸ ਨੂੰ ਲੈ ਕੇ ਚਰਚਾ ਕਰ ਰਹੇ ਆ, ਉਹਨਾਂ ਦੇ ਲਈ ਇਹ ਸਾਰਾ ਕੰਮ ਔਖਾ ਹੋ ਗਿਆ। ਕਹਿੰਦੇ ਅੱਗੇ ਜੋਬ ਉਹਨਾਂ ਦੇ ਕੋਲ ਹੈ ਨਹੀਂ, ਤੇ ਹੁਣ ਹੋਰ ਜ਼ਿਆਦਾ ਕੰਮ ਕਰਕੇ ਜੇ ਸਹਾਇਤਾ ਮਿਲੂਗੀ ਤਾਂ ਉਹ ਇੱਕ ਕਾਊਂਟਰ ਪ੍ਰੋਡਕਟਿਵ ਹੋਊਗਾ। ਇਹ ਜਿਹੜੇ ਲਿਬਰਲ ਡੈਮੋਕ੍ਰੇਟਸ ਆ ਉਹ ਆ ਰਹੇ ਆ। ਰਿਪਰੈਜ਼ੈਂਟੇਟਿਵ ਪ੍ਰਮਿਲਾ ਜੈਪਾਲ ਜਿਹੜੇ ਡੈਮੋਕ੍ਰੇਟ ਨੇ ਵਾਸ਼ਿੰਗਟਨ, ਉਹਨਾਂ ਨੇ ਕਿਹਾ ਵੀ ਜਿਹੜੇ ਵਰਕ ਰਿਕੁਆਇਰਮੈਂਟ ਦੀਆਂ ਪ੍ਰੋਵੀਜ਼ਨਸ ਆ, ਇਹ ਬਹੁਤ ਹੀ ਟੈਰੀਬਲ, ਐਬਸੋਲੂਟਲੀ ਟੈਰੀਬਲ ਪਾਲਿਸੀ ਉਹਨਾਂ ਨੇ ਇਸ ਬਾਬਤ ਆਖਿਆ ਹੈਗਾ ਆ। ਸੋ ਹੁਣ ਇਹ ਐਗਰੀਮੈਂਟ ਦੇ ਤਹਿਤ ਸੋ ਕਾਲਡ ਏਬਲ ਬੋਡੀ ਅਡਲਟਸ, ਜਿਹੜੇ ਕਿ 54 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਆ, ਜਿਨ੍ਹਾਂ ਦੇ ਨਿਆਣੇ ਨਹੀਂ ਹੈਗੇ, ਉਹਨਾਂ ਨੂੰ ਕੰਮ ਕਰਨਾ ਪਊਗਾ ਜਾਂ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਪਊਗਾ। ਘੱਟੋ ਘੱਟ ਮਹੀਨੇ 'ਚ 80 ਘੰਟੇ ਜਿਹੜੇ ਫੂਡ ਸਟੈਂਪ ਆ ਐਕਸਟੈਂਡਡ ਪੀਰੀਅਡ ਆਫ ਟਾਈਮ ਦੇ ਲਈ, ਵੱਧ ਸਮੇਂ ਲਈ ਜੇ ਉਹ ਲੈਣਾ ਚਾਹੁੰਦੇ ਨੇ। ਅਦਰਵਾਈਜ਼ ਕਹਿੰਦੇ ਵੀ ਉਹਨਾਂ ਦੇ ਜਿਹੜੇ ਬੈਨੀਫਿਟ ਆ 3 ਸਾਲਾਂ ਦੇ ਪੀਰੀਅਡ ਦੇ ਵਿੱਚ ਮਹਿਜ 3 ਮਹੀਨੇ ਹੀ ਮਿਲਿਆ ਕਰਨਗੇ। ਤੇ ਜਿਹੜੀਆਂ ਕਰੰਟ ਰਿਕੁਆਇਰਮੈਂਟ ਆ, ਇਹ ਜਿਹੜੀਆਂ 49 ਸਾਲ ਤੇ ਉਸ ਤੋਂ ਘੱਟ ਉਮਰ ਦੇ ਲੋਕਾਂ ਦੇ ਲਈ ਅਪਲਾਈ ਹੁੰਦੀਆਂ। ਇਹਨਾਂ ਨੇ ਇਸ ਦੇ ਵਿੱਚ 5 ਸਾਲ ਦਾ ਹੋਰ ਇਜ਼ਾਫਾ ਆ ਉਹ ਕਰ ਦਿੱਤਾ ਹੈ। ਇਸ ਡੈਟ ਸੀਲਿੰਗ ਡੀਲ ਦੇ ਤਹਿਤ ਐਗਰੀਕਲਚਰ ਡਿਪਾਰਟਮੈਂਟ ਨੂੰ ਇਹ ਰਿਕੁਆਇਰਮੈਂਟ ਪੇਸ਼ ਕੀਤੀ ਗਈ ਆ ਵੀ ਜਿਹੜੀਆਂ ਐਪਲੀਕੇਸ਼ਨਸ ਉਹਨਾਂ ਨੂੰ ਆ ਰਹੀਆਂ, ਉਹਨਾਂ ਨੂੰ ਪਬਲਿਕ ਕਰਨਾ ਪਊਗਾ। ਜਿਹੜੀਆਂ ਸਟੇਟ ਸਬਮਿਟ ਕਰਦੀਆਂ ਆ, ਜਿਹੜੀਆਂ ਵਰਕ ਰਿਕੁਆਇਰਮੈਂਟ ਨੂੰ ਵੇਵ ਆਫ ਕਰਨ ਦੇ ਲਈ ਆਖਦੇ ਆ, ਖਾਸ ਕਰਕੇ ਉਹਨਾਂ ਏਰੀਆਜ਼ ਦੇ ਵਿੱਚ ਜਿੱਥੇ ਹਾਈ ਅਨਇੰਪਲੋਇਮੈਂਟ ਹੋਵੇ। ਤੇ ਨਾਲ ਹੀ ਉਹਨਾਂ ਲੋਕਾਂ ਦਾ ਸ਼ੇਅਰ ਆ ਉਹ ਵੀ ਘਟਾਊਗੀ ਜਿੱਥੇ ਜਿਸ ਸੂਬੇ ਦੇ ਵਿੱਚ 8% ਜਿਹੜੇ ਟੋਟਲ ਬੈਨੀਫਿਸ਼ਰੀਜ਼ ਆ, 8 ਤੋਂ ਸਿਰਫ 12 ਦੇ ਵਿੱਚੋਂ ਕਹਿੰਦੇ 8% ਹੀ ਜਿਹੜੇ ਬੈਨੀਫਿਸ਼ਰੀ ਟੋਟਲ ਆ ਉਹਨਾਂ ਨੂੰ ਐਗਜ਼ੈਂਪਟ ਕੀਤਾ ਜਾ ਸਕਦਾ ਹੈ। ਐਂਟੀ ਪਾਵਰਟੀ ਐਡਵੋਕੇਸੀਜ਼ ਨੇ ਜਿਹੜੀਆਂ ਐਡੀਸ਼ਨਲ ਐਗਜ਼ੈਂਪਸ਼ਨਸ ਦਿੱਤੀਆਂ ਗਈਆਂ ਆ, ਉਸ ਦੀ ਜਿਹੜੀ ਸ਼ਲਾਘਤ ਜਿਹੜੀ ਉਹ ਕੀਤੀ ਹੈਗੀ ਆ। ਪਰ ਹੁਣ ਇਹ ਮਸਲਾ ਜਿਹੜਾ ਹਰਜੋਤ ਸਿੰਘ ਜੀ ਹੁਣ ਡੀਲ ਬਣਨ ਤੋਂ ਬਾਅਦ ਦੇ ਵਿੱਚ ਵਰਕ ਰਿਕੁਆਇਰਮੈਂਟ ਦੇ ਉੱਤੇ ਆ ਕੇ ਜਿਹੜਾ ਹੁਣ ਘੁੰਮਣ ਜਾ ਰਿਹਾ ਆ। 42.5 ਮਿਲੀਅਨ ਲੋਕ ਉਹਨਾਂ ਨੂੰ ਸਨੈਪ ਦੇ ਪ੍ਰੋਗਰਾਮ ਦੇ ਤਹਿਤ ਬੈਨੀਫਿਟਸ ਮਿਲ ਰਹੇ ਸੀਗੇ ਫਰਵਰੀ ਮਹੀਨੇ ਦੇ ਵਿੱਚ, ਜਿਹੜੇ ਕਿ 2 ਵਰੇ ਪਹਿਲਾਂ 3 ਵਰੇ ਪਹਿਲਾਂ ਇਹ ਤਕਰੀਬਨ 37 ਮਿਲੀਅਨ ਸੀਗੇ। ਸੋ ਉਹ ਵਧੇ ਹੈਗੇ ਆ ਕੋਵਿਡ ਤੋਂ ਬਾਅਦ ਦੇ ਵਿੱਚ। ਸੋ ਲੈਟਸ ਸੀ ਕੀ ਇਸ ਦੇ ਵਿੱਚ ਹੁਣ ਹੋਊਗਾ। ਪਰ ਇਹ ਮਸਲਾ ਜਿਹੜਾ ਹੁਣ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਕਹਿ ਸਕਦੇ ਹਾਂ ਵੀ ਇੱਕ ਦੂਜੇ ਦੇ ਨਾਲ ਸਿੰਘ ਫਸਾਉਣ ਵਾਲਾ ਬਣਦਾ ਜਾਵੇਗਾ।